व्यूअर्स वेलकम बैक इन आवर प्रोग्राम। सो थर्ड वाले सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਸ਼ਮੀਰ ਵਾਦੀ ਵਿੱਚ ਭਾਰਤੀ ਫੌਜ ਦੇ ਜ਼ੁਲਮਾਂ ਦੀ ਜੋ ਕਹਾਣੀ ਦਾ ਤਾਂ ਲਗਾਤਾਰ ਬਿਆਨੀ ਜਾਂਦੀ ਹੈ ਔਰ ਭਾਰਤ ਵੱਲੋਂ ਕਸ਼ਮੀਰ ਵਾਦੀ ਤੇ ਕਬਜ਼ਾ ਰੱਖਣ ਵਿੱਚ ਜਿਨ੍ਹਾਂ ਵਿੱਚ ਦਰਿਆਵੀ ਪਾਣੀ ਝੀਲਾਂ ਗਲੇਸ਼ੀਅਰਾਂ ਦੇ ਜੋ ਕੁਦਰਤੀ ਪਾਣੀ ਦਾ ਕੀ ਰੋਲ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ ਅਗਸਤ ਦਾ ਸਾਰਾ ਮਹੀਨਾ ਹੀ ਅਸੀਂ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਸਮਰਪਿਤ ਇੱਕ ਸੈਗਮੈਂਟ ਕੀਤਾ ਹੈ ਲਗਾਤਾਰ। ਬਿਲਕੁਲ। ਔਰ ਇੰਨਾ ਕੁਛ ਉੱਥੋਂ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਵੀ ਜਿੰਨਾ ਕੁ ਸਾਹਮਣੇ ਆਉਂਦਾ ਉਸ ਤੋਂ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਉਸ ਤੋਂ 200% ਜ਼ਿਆਦਾ ਉੱਥੇ ਜ਼ੁਲਮ ਹੋ ਰਹੇ ਨੇ। ਕੋਈ ਕਹਾਣੀ ਕਿਉਂਕਿ ਅਜੇ ਵੀ ਪੂਰਾ ਰੈਸਟ੍ਰਿਕਟਿਵ ਪਾਰਟ ਹੈ। ਕੋਵਿਡ-19 ਦਾ ਬਹਾਨਾ ਬਣਾ ਕੇ ਉੱਥੇ ਇੰਡੀਪੈਂਡੈਂਟ ਜਰਨਲਿਸਟ ਨੂੰ ਦੂਸਰਿਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ। ਔਰ ਜਿਹੜੀਆਂ ਈਵਨ ਮੈਂ 24 ਘੰਟੇ 'ਚ ਮੇਰੀ ਕੋਸ਼ਿਸ਼ ਹੁੰਦੀ ਹੈ ਜੋ ਵੀ ਸਟੋਰੀ ਜਿੱਥੋਂ ਨਿਕਲ ਸਕਦੀ ਹੈ ਜਾਂ ਕੋਈ ਹੈ 2-3 ਸਟੋਰੀਜ਼ ਜਿਹੜੀਆਂ ਇਸ ਹਵਾਲੇ ਦੇ ਨਾਲ ਆਈਆਂ ਨੇ। ਪੁਲਿਸ ਯੂਜ਼ਸ ਟੀਅਰ ਗੈਸ ਸ਼ੈਲਿੰਗ ਔਨ ਮੁਹਰਮ ਪ੍ਰੋਸੈਸ਼ਨ ਫॉर ਸੈਕੰਡ ਕੰਸੀਕਿਊਟਿਵ ਡੇ। ਔਰ ਉਹਨਾਂ ਨੇ ਪੁਲਿਸ ਨੇ ਟੀਅਰ ਗੈਸ ਛੱਡੇ ਕਸ਼ਮੀਰੀ ਮੋਰਨਰਸ ਕਿਉਂਕਿ ਮੁਹਰਮ ਜਿਸ ਨੂੰ ਇੱਕ ਜ਼ਾਹਰ ਹੈ ਕਰਬਲਾ ਦੇ ਨਾਲ ਜੁੜਿਆ ਹੋਇਆ ਇਮਾਮ ਹੁਸੈਨ ਔਰ ਉਹਨਾਂ ਦੇ ਸਾਥੀ ਜਿਨ੍ਹਾਂ ਨੂੰ ਯਜ਼ੀਦ ਜਿਹੜਾ ਉਸ ਵੇਲੇ ਦਾ ਰੂਲਰ ਸੀ ਉਹਨੇ ਬੜਾ ਕੋ ਕੇ ਧੋਖੇ ਦੇ ਨਾਲ ਮਾਰਿਆ। ਔਰ ਇਹ ਇੱਕ ਇੰਪੋਰਟੈਂਟ ਡੇ ਹੁੰਦਾ ਹੈ। ਇਸ ਨੂੰ ਮੋਰਨਿੰਗ ਡੇ ਵੀ ਕਹਿੰਦੇ ਨੇ ਜਾਂ ਸ਼ੋਕ ਜਾਂ ਖਾਸ ਤੌਰ ਤੇ ਜਿਹੜੇ ਸਾਡੇ ਸ਼ੀਆ ਭੈਣ ਭਰਾ ਨੇ ਇਹਨੂੰ ਮਾਤਮ ਦੇ ਤੌਰ ਤੇ ਕਾਫੀ ਭਾਰਤ ਦੇ ਵਿੱਚ ਆਲਮੋਸਟ ਅੱਧਿਓਂ ਜ਼ਿਆਦਾ ਸ਼ੀਆ ਪਾਪੂਲੇਸ਼ਨ ਹੈ ਕਸ਼ਮੀਰ 'ਚ ਵੀ ਹੈ। ਸੋ ਉਹ ਮਨਾਉਂਦੇ ਨੇ। ਔਰ ਇੱਕ ਪਾਸੇ ਤਾਂ ਸੁਪਰੀਮ ਕੋਰਟ ਨੇ ਨਾ ਕਰਤੀ ਜੀ ਅਸੀਂ ਜਿਹੜਾ ਤਾਜ਼ੀਆ ਕੱਢਿਆ ਜਾਂਦਾ ਉਹਦੀ ਆਗਿਆ ਨਹੀਂ ਦੇ ਸਕਦੇ। ਪਟੀਸ਼ਨ ਵਾਲਿਆਂ ਨੇ ਕਿਹਾ ਸੀ ਤੁਸੀਂ ਜਗਨਨਾਥਪੁਰੀ ਰੱਥ ਯਾਤਰਾ ਦੇ ਸਕਦੇ ਹੋ ਤੇ ਸਾਨੂੰ ਕਿਉਂ ਨਹੀਂ ਦੇ ਸਕਦੇ। ਯੂਪੀ ਦੇ ਉਹਨਾਂ ਦੇ ਸ਼ੀਆ ਬੋਰਡ ਨੇ ਅਪੀਲ ਕੀਤੀ ਜਿਹੜਾ ਪਟੀਸ਼ਨ ਕੀਤੀ ਸੀ ਉਹਨਾਂ ਨੂੰ ਕਹਿੰਦੇ ਜਾ ਕੇ ਯੂਪੀ ਕੋਰਟ ਤੋਂ ਲਓ। ਲੇਕਿਨ ਹੁਣ ਜ਼ਾਹਰ ਹੈ ਵੀ ਇਹ ਜਿੱਥੇ ਮਜ਼ਹਬ ਦਾ ਮਾਮਲਾ ਹੁੰਦਾ ਹੈ ਔਰ ਇਹਦੇ ਨਾਲ ਬਹੁਤ ਡੂੰਘੀਆਂ 1400 ਸਾਲ ਤੋਂ ਇਸਲਾਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ। ਸੋ ਕਸ਼ਮੀਰ ਦੇ ਵਿੱਚ ਜਿਹੜਾ ਇਸ ਮੁੱਦੇ ਦੇ ਉੱਤੇ ਉਹ ਪਰਵਾਹ ਕੀਤੇ ਬਿਨਾਂ ਆਰਡਰਸ ਦੀ ਬਾਹਰ ਨਿਕਲੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਈ ਸੌ ਲੋਕ ਜਦੋਂ ਬਾਹਰ ਆਏ ਦੇ ਟੁਕ ਆਊਟ ਏ ਮੁਹਰਮ ਪ੍ਰੋਸੈਸ਼ਨ from Hassanabad in Rainawadi area of district to commemorate the martyrdom anniversary of grandson of late messenger of Allah Imam Hussain। और ये 7वां ਜਿਹੜਾ ਮੁਹਰਮ ਪ੍ਰੋਸੈਸ਼ਨ ਕਾਠੀ ਦਰਵਾਜ਼ਾ ਉਹ ਪੂਰਾ ਉਹ 7 ਸਾਲ ਤੋਂ ਕੱਢਦੇ ਹੋਣਗੇ। ਔਰ ਉਹਨਾਂ ਨੇ ਜਿਹੜਾ ਜਿਉਂ ਹੀ ਉਹ ਸਾਹਮਣੇ ਆਏ ਕਿ ਉਹਨਾਂ ਨੇ ਇੱਕਦਮ ਪੁਲਿਸ ਸਾਹਮਣੇ ਆਈ ਔਰ we do not understand why we are being targeted time and again for following our religious belief। Why is police foiling our marches and using tear gas shells on us। और क्योंकि पहला एक दिन पहला भी मुहर्रम प्रोसैशन के उत्ते गोली चलाई गई सी टीयर गैस शैल छड्डे गए सी बडगाम जिले और दूसरी जड़ी खबर इससे हवाले नाल कश्मीर वादी च कश्मीर फ्रीडम स्लोगन्स इन मुहर्रम प्रोसैशन FIR अगेंस्ट UAPA on 3 people। ਹੁਣ ਇਹ ਜਿਹੜਾ ਉਹਨਾਂ ਨੇ UAPA ਕਾਨੂੰਨ ਜਿਹੜਾ ਸੈਡੀਸ਼ਨ ਦੇ ਨਾਲ ਜੋੜ ਦਿੰਦਾ ਟੈਰਰਿਜ਼ਮ ਦੇ ਨਾਲ ਇਹ 3 ਲੋਕਾਂ ਦੇ ਖਿਲਾਫ ਇਸਤੇਮਾਲ ਹੋਇਆ। ਔਰ ਇਸ ਮੁਹਰਮ ਪ੍ਰੋਸੈਸ਼ਨ ਦੇ ਉੱਤੇ ਜਿਹੜਾ ਉਹਨਾਂ ਨੇ ਟੀਅਰ ਗੈਸ ਵੀ ਔਰ ਗੋਲੀ ਵੀ ਚਲਾਈ। ਸੋ ਇਹ ਵੀ ਇੱਕ ਖਬਰ। ਔਰ ਜਰਨਲਿਸਟਾਂ ਦਾ ਕੀ ਉੱਥੇ ਹਾਲ ਹੈ ਇਹਦੇ ਤੇ ਵੀ ਖਬਰ ਹੈ। ਜਰਨਲਿਸਟ ਆਸਿਫ ਸੁਲਤਾਨ ਕੰਪਲੀਟਸ 2 years in prison, voices demanding his release grow। ਹੁਣ ਇਹ ਈਵਨ ਲੋਕਡਾਊਨ ਤੋਂ ਵੀ ਜਾਂ ਆਈਨੀ ਗੁੰਡਾਗਰਦੀ ਦੇ 5 ਅਗਸਤ 2019 ਤੋਂ ਵੀ ਪਹਿਲਾਂ ਦਾ ਇਸ ਨੂੰ ਫੜਿਆ ਹੋਇਆ। ਔਰ ਇਹ ਇਸ ਦੇ ਉੱਤੇ ਜਿਹੜੀ ਇਹਨਾਂ ਦੀ CPJ ਹੈ ਜਿਸ ਨੂੰ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਾਂ ਦਾ ਹੈੱਡਕੁਆਟਰ ਇੱਥੇ ਨਿਊਯਾਰਕ 'ਚ ਹੈ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਅਪੀਲ ਜ਼ਾਹਰ ਕੀਤੀ ਹੈ ਕਿ ਆਸਿਫ ਸੁਲਤਾਨ ਔਰ ਇਹ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਕਿਹਾ ਕਿ ਇਹ ਆਸਿਫ ਸੁਲਤਾਨ ਅਲੋਂਗ ਵਿਦ ਨੀਅਰਲੀ 400 ਜਰਨਲਿਸਟ ਐਂਡ ਸਿਵਲ ਸੁਸਾਇਟੀ ਮੈਂਬਰਸ ਸ਼ੁੱਡ ਬੀ ਰਿਲੀਜ਼ਡ। ਇਹ ਉਹਨਾਂ ਨੇ ਮੋਦੀ ਨੂੰ ਲੈਟਰ ਲਿਖਿਆ। ਸੋ ਇਹ ਵੀ ਜਿਹੜਾ ਹੈ ਕਿ ਵੀ ਉਹ ਕਿਸ ਸਫਰਿੰਗ ਚੋਂ ਲੰਘ ਰਹੇ ਨੇ। ਔਰ ਇੱਕ ਸਟੋਰੀ ਜਿਹੜੀ ਮੈਂ ਡਿਟੇਲ 'ਚ ਕਰਨਾ ਚਾਹੁੰਦਾ ਸੀ ਬਟ ਹੁਣ ਮੈਨੂੰ ਲੱਗਦਾ ਕਿ ਵੀ ਕਸ਼ਮੀਰੀ ਸੈਪਰੇਟਿਸਟ ਲੀਡਰ ਰਿਟਰਨਸ ਹੋਮ ਆਫਟਰ 1 year detention in UP jail finds wife dead।
और ये मिस्टर दार नोन ना है। When Dar reached his homeland to reunite with his wife and children after 1 year of separation, his world came crashing down and all his happiness vanished when he came to know that his 50-year-old wife has already passed away. The Logical India's ground report from Kashmir. ये पूरी ਦੇ ਤੇ ਸਟੋਰੀ ਹੈ ਕਿ ਹੁਣ ਉੱਥੇ ਵੀ ਜੇ ਕੋਈ ਜਾਏ ਵੀ ਸੰਪਰਕ ਨਹੀਂ ਸੀ ਹੋਣ ਦਿੰਦੇ। ਸਾਲ ਉਹਨੂੰ ਯੂਪੀ ਦੀ ਜੇਲ੍ਹ 'ਚ 5 ਅਗਸਤ 2019 ਨੂੰ ਫੜਿਆ ਔਰ ਇਹ ਪ੍ਰੋਮੀਨੈਂਟ 63 ਇਅਰਸ 올ਡ ਮੁਹੰਮਦ ਯਸੀਨ ਦਾਰ ਜਦੋਂ ਸਾਲ ਬਾਅਦ ਉਹਨੂੰ ਛੱਡਿਆ ਉਹ ਚਾਹ ਨਾਲ ਆਪਣੇ ਇਨਫੋਰਮ ਵੀ ਨਹੀਂ ਸੀ ਕਾ ਸਾਧਨ ਵੀ ਨਹੀਂ ਹੁੰਦੇ। ਜਦੋਂ ਪਹੁੰਚਿਆ ਤਾਂ ਉਹਨੂੰ ਪਤਾ ਲੱਗਾ ਕਿ ਉਹਦੀ ਵਾਈਫ ਤਾਂ 2 ਮਹੀਨੇ ਪਹਿਲਾਂ ਮਰ ਚੁੱਕੀ ਹੈ। ਸੋ ਇਹ ਜਦੋਂ ਤੁਸੀਂ ਇਹਦੀ ਇੱਕ ਇੱਕ ਗੱਲ ਦੀ ਪਰਤ ਦੇਖਦੇ ਹੋ ਤੇ ਫਿਰ ਇਹ ਨਜ਼ਰ ਆਉਂਦਾ ਵੀ ਗੱਲ ਕਿੱਧਰ ਨੂੰ ਹੈ। ਪਰ ਮੈਂ ਜਿਹੜਾ ਟੌਪਿਕ ਤੁਸੀਂ ਕਿਹਾ ਅਸੀਂ ਇਹ ਤਾਂ ਪਾਸਿਕ ਰੈਫਰੈਂਸ ਗੱਲ ਕੀਤੀ ਕਿ ਵੀ ਇਹ ਜਿਹੜਾ ਜੰਮੂ ਕਸ਼ਮੀਰ ਦਾ ਸਾਰਾ ਹੀ ਜਿਹਦੇ 'ਚ ਜ਼ਾਹਰ ਹੈ ਕਿ ਪਲੈਬਸਾਈਟ ਨਾ ਕਰਵਾਉਣਾ ਜਾਂ ਇਹਨੂੰ ਲੋਕਾਂ ਨੂੰ ਉਹਨਾਂ ਦਾ ਹੱਕ ਨਾ ਦੇਣਾ ਇੱਕ ਮੇਜਰ ਇਹਨਾਂ ਦੀ ਨਹਿਰੂ ਦੇ ਜ਼ਮਾਨੇ ਤੋਂ ਇਹ ਨੀਤੀ ਰਹੀ ਹੈ। ਪਰ ਉਹਨਾਂ ਨੇ ਕਿਵੇਂ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਕਿਉਂਕਿ ਇੰਡਸ ਵੀ ਔਰ ਇੰਡਸ ਦੀਆਂ ਦੋਨੋਂ ਹੀ ਟ੍ਰਿਬਿਊਟਰੀਜ਼ ਜਿਹੜੀਆਂ ਇਧਰੋਂ ਇੰਡੀਪੈਂਡੈਂਟ ਦਰਿਆ ਨੇ ਚਨਾਹ ਤੇ ਜੇਹਲਮ ਅਲਟੀਮੇਟਲੀ ਇੰਡਸ 'ਚ ਮਿਲਦੇ ਨੇ ਕਿਉਂਕਿ ਇੰਡਸ ਵਾਟਰ ਟ੍ਰੀਟੀ ਦੇ ਥੱਲੇ 1960 'ਚ ਪਾਕਿਸਤਾਨ ਦੇ ਮੰਨੇ ਗਏ ਨੇ ਅਪਰ ਰਾਈਪੇਰੀਅਨ ਵੀ ਲੋਅਰ ਵੀ ਔਰ ਸਤਲੁਜ ਬਿਆਸ ਰਾਵੀ ਇਧਰਲੇ ਇੰਡੀਅਨ ਆਕੂਪਾਈਡ ਪੰਜਾਬ ਦੇ। ਸੋ ਇਹ ਵਾਟਰ ਨੂੰ ਐਜ਼ ਏ ਵੈਪਨ ਵੀ ਯੂਜ਼ ਕਰ ਰਹੇ ਨੇ ਅਗੇਂਸਟ ਪਾਕਿਸਤਾਨ। ਬੇਸ਼ੱਕ 60 ਸਾਲ ਤੋਂ ਟ੍ਰੀਟੀ ਫੰਕਸ਼ਨਲ ਹੈ ਇਹਨਾਂ ਦੀ ਟ੍ਰੀਟੀ ਨੂੰ ਆਬਜ਼ਰਵ ਕਰਨ ਲਈ ਆਬਜ਼ਰਵਰ ਦੋਨੋਂ ਪਾਸੇ ਬੈਠੇ ਨੇ। ਪਰ ਇਹ ਇੱਕ ਇਹਦੇ 'ਚ ਮੈਨੂੰ ਇਹ ਰਿਅਲਾਈਜ਼ ਨਹੀਂ ਹੋਇਆ ਕਿ ਵੀ ਕਸ਼ਮੀਰ ਦੇ ਜਿਹੜੇ ਨੈਚੁਰਲ ਲੇਕਸ ਨੇ ਗਲੇਸ਼ੀਅਰਸ ਨੇ ਉਹ ਕਿਵੇਂ এনवायरमेंट ਦੇ ਐਂਗਲ ਤੋਂ ਵੀ ਇੰਪੋਰਟੈਂਟ ਨੇ ਔਰ ਕਿਵੇਂ ਇਹਨਾਂ ਦੇ ਉੱਤੇ ਉਹ ਜੱਫਾ ਬਣਾ ਕੇ ਰੱਖਣਾ ਚਾਹੁੰਦੇ ਨੇ। ਔਰ ਕੱਲ ਨੂੰ ਜੇ ਪਾਕਿਸਤਾਨ ਦੇ ਖਿਲਾਫ ਇਹਨਾਂ ਨੇ ਕਦੇ ਵੀ ਕੋਈ ਹੋਰ ਡਰਾਸਟਿਕ ਲਾਈਨ ਵੱਲ ਗਏ ਬੇਸ਼ੱਕ ਉਹਦੇ 'ਚ ਅਲਟੀਮੇਟਲੀ ਉਹ ਵਾਟਰ ਵਾਰ 'ਚ ਹੀ ਐਂਡ ਹੋਏ ਲੇਕਿਨ ਇਹ ਚੋਕ ਕਰ ਸਕਦੇ ਨੇ ਪਾਕਿਸਤਾਨ ਨੂੰ ਉਹ ਸਾਰੇ ਵਾਟਰ ਰਿਸੋਰਸ ਨਾਲ। ਔਰ ਕਸ਼ਮੀਰੀ ਜਿਹੜੇ ਲੋਕਲ ਨੇ ਉਹਨਾਂ ਦਾ ਕੋਈ ਰਾਈਟ ਹੀ ਨਹੀਂ ਹੈ ਕਿਸੇ ਵੀ ਪੱਧਰ ਤੋਂ ਕਿਉਂਕਿ ਭਾਰਤ ਨੇ ਉਹਨਾਂ ਨੂੰ ਤਾਂ ਈਵਨ ਸਟੇਟ ਦਾ ਰੁਤਬਾ ਵੀ ਤੋੜ ਦਿੱਤਾ। ਔਰ ਇਹ ਆਰਟੀਕਲ ਸੀ ਅੰਡਰਸਟੈਂਡਿੰਗ ਦਾ ਰੋਲ ਆਫ ਵਾਟਰ ਇਨ ਇੰਡੀਆਜ਼ ਆਕੂਪੇਸ਼ਨ ਆਫ ਕਸ਼ਮੀਰ ਕਿ ਪਾਣੀ ਦਾ ਕੀ ਰੋਲ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ Kashmir's lakes and rivers, especially the waters of Indus River system, make up part of the stunning backdrop of the diverse indigenous people and wildlife who call Kashmir home। ਕਿ ਜਿਹੜੇ ਕਸ਼ਮੀਰ ਦੇ ਰਹਿਣ ਵਾਲੇ ਵਸਿੰਦੇ ਨੇ ਇਹ ਉਹਨਾਂ ਦੀ ਜ਼ਿੰਦਗੀ ਵਾਈਲਡ ਲਾਈਫ ਵੀ ਬਣਾਉਂਦੇ ਨੇ ਉਹਦਾ ਬੈਕਡ੍ਰੌਪ ਹੈ। ਔਰ ਉਹਨਾਂ ਨੇ ਜਿਹੜਾ ਹੁਣ ਇੱਕ ਅੱਛੀ ਟਰਮ ਯੂਜ਼ ਕੀਤੀ ਜਿਹੜੇ ਇੰਡੀਅਨਸ ਆ ਕੇ ਉੱਥੇ ਕਿ ਇਹ ਕਲੋਨੀਅਲ ਸੈਟਲਰ ਨੇ ਜਿਹੜੇ ਕਿ ਇੰਡੀਜਨਸ ਲੋਕਾਂ ਦੇ ਹੱਕ ਖੋ ਰਹੇ ਨੇ। ਔਰ ਉਹਨਾਂ ਨੇ ਕਿਵੇਂ ਜਿਹੜਾ ਵੀ ਮਸਟ ਸੈਂਟਰ ਦਾ ਨੀਡਸ ਆਫ ਕਸ਼ਮੀਰੀਜ਼ ਟੂ ਯੂਟਿਲਾਈਜ਼ ਵਾਟਰ ਓਵਰ ਇੰਡੀਅਨ ਅਟੈਂਪਟਸ ਟੂ ਐਕਸਟ੍ਰੈਕਟ ਵਾਟਰ ਐਂਡ ਯੂਜ਼ ਵਾਟਰ ਫॉर ਜਿਓਪੋਲਿਟੀਕਲ ਗੇਨ। ਇਹ ਕਸ਼ਮੀਰੀਆਂ ਦੇ ਪਰਸਪੈਕਟਿਵ ਤੋਂ ਲਿਖਿਆ ਕਿ ਵੀ ਅਸੀਂ ਕਸ਼ਮੀਰੀ ਇਹ ਦੇਖੀਏ ਕਿ ਵੀ ਇਹ ਜਿਨ੍ਹਾਂ ਨੇ ਸਾਨੂੰ ਆਕੂਪਾਈ ਕਰ ਲਿਆ ਕਿ ਇਹ ਤਾਂ ਇਹਨੂੰ ਜਿਓਪੋਲਿਟੀਕਲ ਗੇਨਸ ਦੇ ਲਈ ਇਸਤੇਮਾਲ ਕਰਨਗੇ। ਫਿਰ ਜੇਹਲਮ ਰਿਵਰ ਦਾ ਇਮੇਜ ਵੀ ਹੈ ਔਰ ਦਰਸ਼ਕ ਦੇਖ ਸਕਦੇ ਨੇ ਸਾਰੇ ਤੇ ਕਿ ਇਹ ਜਿਹੜਾ ਇੰਡੀਆਜ਼ ਡਿਜ਼ਾਇਰ ਟੂ ਕੰਟਰੋਲ ਵਾਟਰ ਐਂਡ ਵਾਟਰਵੇਜ਼ ਇਨ ਕਸ਼ਮੀਰ ਕੰਟਰੀਬਿਊਟਸ ਟੂ ਸਪਰੈਸ਼ਨ ਆਫ ਕਸ਼ਮੀਰੀ ਸੈਲਫ ਡਿਟਰਮੀਨੇਸ਼ਨ ਕਿ ਇਹ ਜਿਹੜਾ ਕਸ਼ਮੀਰ 'ਚ ਜ਼ਬਰ ਹੈ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਨਾ ਦੇਣਾ ਉਹਦੇ ਪਿੱਛੇ ਉਹ ਕਸ਼ਮੀਰ ਦੇ ਪਾਣੀਆਂ ਨੂੰ ਦਰਿਆਈ ਪਾਣੀਆਂ ਨੂੰ ਗਲੇਸ਼ੀਅਰਸ ਨੂੰ ਲੇਕਸ ਨੂੰ ਆਪਣੇ ਕਾਬੂ ਥੱਲੇ ਰੱਖਣਾ ਵੀ ਇੱਕ ਪਾਰਟ ਹੈ। ਫਿਰ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ ਦਾ ਜ਼ਿਕਰ ਕੀਤਾ ਹੈ। ਫਿਰ ਇਹ ਹੈ ਕਿ ਅਟੈਂਪਟਸ ਟੂ ਐਗਜ਼ਰਟ ਕੰਟਰੋਲ ਓਵਰ ਕਸ਼ਮੀਰ ਆਰ ਸਾਈਮਲਟੇਨੀਅਸਲੀ ਅਟੈਂਪਟ ਟੂ ਯੂਟਿਲਾਈਜ਼ ਕਸ਼ਮੀਰਸ ਵਾਟਰ ਰਿਸੋਰਸਿਸ ਫॉर ਪੋਲੀਟੀਕਲ ਕੰਟਰੋਲ। ਇੰਡੀਆ ਹੈਜ਼ ਮੈਨੀਪੂਲੇਟਿਡ the non-consumptive use provisions in Indus Water Treaty to exert power over flows of western rivers into Pakistan. Thus, Kashmir represents an important region for India to gain political dominance in South Asia through control of waterways into Pakistan. ਇਹ ਬੜਾ ਅਹਿਮ ਨੁਕਤਾ ਹੈ ਕਿ ਵੀ ਬਹੁਤਿਆਂ ਨੂੰ ਲੱਗਦਾ ਹੈ ਜੀ ਹਿਊਮਨ ਰਾਈਟਸ ਇਸ਼ੂ ਨਹੀਂ ਹਿਊਮਨ ਰਾਈਟਸ ਆਪਣਾ ਪਰ ਇਹ ਵੀ ਇੱਕ ਵੱਡਾ ਇਸ਼ੂ ਹੈ ਵੀ ਤੁਸੀਂ ਸੈਲਫ ਡਿਟਰਮੀਨੇਸ਼ਨ ਇਸ ਲਈ ਡਿਨਾਈ ਕਰ ਰਹੇ ਹੋ ਕਿ ਅਲਟੀਮੇਟਲੀ ਤੁਸੀਂ ਵਾਟਰ ਨੂੰ ਐਜ਼ ਏ ਵੈਪਨ ਟੂ ਚੋਕ ਪਾਕਿਸਤਾਨ ਐਂਡ ਡਿਪਰਾਈਵ ਕਸ਼ਮੀਰੀਜ਼ ਆਫ ਈਵਨ देयर ਨੀਡਸ ਯੂਜ਼ ਕਰ ਸਕਦੇ ਹੋ। ਫਿਰ ਉਹਨਾਂ ਨੇ ਕਿਹਾ
ਕਿ ਵੀ ਪਾਕਿਸਤਾਨ ਨੇ ਪਹਿਲੀ ਵਾਰ 2010 ਚ ਜਦੋਂ ਇਹਨਾਂ ਨੇ ਕ੍ਰਿਸ਼ਨ ਗੰਗਾ ਡੈਮ ਬਣਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਸ ਦੇ ਉੱਤੇ ਆਬਜੈਕਸ਼ਨ ਕੀਤਾ ਸੀ, ਉਹਨੂੰ ਇੰਟਰਨੈਸ਼ਨਲੀ ਵੀ ਕੰਪੇਨ ਕੀਤਾ ਸੀ ਕਿ ਵੀ ਇਹ ਪਾਕਿਸਤਾਨ ਦੀ ਸੋਵਰਨਿਟੀ ਨੂੰ ਜਿਹੜਾ ਉਹ ਚੈਲੰਜ ਹੈ, ਸੋ ਦੈਟ the extortionate control of Pakistan's water flow in the hands of India, while India argued that dam presented an opportunity for capitalist economic development. ਉਹਨੇ ਕਿਹਾ ਜੀ ਅਸੀਂ ਕਸ਼ਮੀਰੀਆਂ ਦੀ ਡਿਵੈਲਪਮੈਂਟ ਕਰ ਰਹੇ ਹਾਂ, ਕਹਿੰਦਾ ਵੀ ਤੁਸੀਂ ਖੇਤ ਤੇ ਸਵਾਹ ਕਰ ਰਹੇ ਹੋ, ਜੋ ਤੁਸੀਂ ਕਰ ਰਹੇ ਹੋ ਤੁਸੀਂ ਤਾਂ ਸਾਡੀ ਇਹ ਦੌਲਤ ਵੀ ਜਿਹੜੀ ਖੋਈ ਹੋਈ ਹੈ। ਉਹਨਾਂ ਨੇ ਕਿਹਾ ਵੀ ਇਹ 2019 ਦੇ ਅਗਸਤ ਤੱਕ ਇਹ ਜਿਹੜੀ ਕ੍ਰਿਸ਼ਨ ਗੰਗਾ ਨੂੰ ਲੈ ਕੇ 2010 ਤੋਂ ਟੈਨਸ਼ਨ ਸੀ ਉਹ ਚੱਲੀ ਔਰ ਫਿਰ ਜਿਹੜਾ ਉਹਨਾਂ ਨੇ ਇੰਡੀਆ ਨੇ ਉਹਨੂੰ ਕੰਟਰੋਲ ਰੱਖਿਆ, ਲੇਕਿਨ ਦੇ ਰਿਲੀਜ਼ ਸਿਗਨੀਫੀਕੈਂਟ ਡਿਸਚਾਰजेस ਔਨ ਸਤਲੁਜ ਰਿਵਰ ਇਨਟੂ ਪਾਕਿਸਤਾਨ ਜਸਟ ਐਜ਼ ਇੰਡੀਆ ਰਿਮੂਵਡ ਕਸ਼ਮੀਰਸ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ, ਕਿ ਉਹਨਾਂ ਨੇ ਉੱਥੋਂ ਮਤਲਬ ਇਹ ਹੈ ਵੀ ਪੰਜਾਬ ਨੂੰ ਵੀ ਲੁੱਟ ਰਹੇ ਨੇ, ਪੰਜਾਬ ਦਾ ਪਾਣੀ ਰਾਜਸਥਾਨ ਹਰਿਆਣੇ ਨੂੰ, ਤੇ ਜੇ ਪੰਜਾਬ ਦਾ ਕਲੇਮ ਕਿਤੇ ਬਣ ਵੀ ਗਿਆ ਤੇ ਉਹਨੇ ਕਿਹਾ ਜੀ ਠੀਕ ਹੈ ਇੱਥੋਂ ਚਲੋ ਕਸ਼ਮੀਰ ਦਾ ਤਾਂ ਅਸੀਂ ਕੰਟਰੋਲ ਕਰਦੇ ਹਾਂ, ਤੁਹਾਨੂੰ ਸਤਲੁਜ ਚੋਂ ਛੱਡ ਦਿੰਨੇ ਆ। ਸੋ ਮਤਲਬ ਇਹ ਹੈ ਵੀ ਦੋਨੋਂ ਹੱਥਾਂ ਦੇ ਨਾਲ ਦੋਨੋਂ ਪਾਸਿਆਂ ਦੀ ਲੁੱਟ। ਫਿਰ ਜਿਹੜਾ ਸੈਕੰਡ ਪਾਰਟ ਉਹਨਾਂ ਨੇ ਇੰਪੋਰਟੈਂਟਲੀ ਕਿਹਾ ਕਿ ਕਸ਼ਮੀਰਸ ਵਾਟਰ ਇਨ ਲੇਕਸ ਐਂਡ ਗਲੇਸ਼ੀਅਰਸ ਆਲਸੋ ਪ੍ਰੈਜ਼ੈਂਟਸ ਏ ਪੋਟੈਂਸ਼ੀਅਲ ਸੋਰਸ ਫॉर ਇੰਡੀਆ to maintain its integration into global economic systems and sustain rapid population growth, कि लेक्स भी जिवें ने ग्लेशियर्स ने और क्योंकि इंडिया दी वाटर सप्लाई दे उत्ते प्रेशर बनया होया है और इंडिया नू दे नीड ए फ्रेश न्यू वाटर सप्लाई टू सर्वाइव, दैट सप्लाई हैज़ बिन आइडेंटिफाइड एज कश्मीर, कि कश्मीर नू अपनी फ्यूचर दे उस वाटर सप्लाई दा सोर्स समझदे ने, क्योंकि एक्सट्रीम वैदर कंडीशन इवेंट्स ने, शिफ्टिंग वैदर पैटर्न्स ने, न्यू स्ट्रेसेस ऑन लैंड यूज रिजल्ट फ्रॉम ग्लोबल क्लाइमेट चेंज। इंडिया विल कंटिन्यू टू लुक टू कश्मीर टू प्रोवाइड फॉर इंडियाज ग्रोइंग पॉपुलेशन एंड चेंजिंग वेज ऑफ लाइफ। और ये जड़ा उन्होंने कहा कि मिलिटरलाइजेशन इन कश्मीर फ्रैजिल लैंडस्केप कपल्ड विद इफेक्ट्स ऑफ क्लाइमेट चेंज थ्रैटन कश्मीर ग्लेशियर्स इन पर्टिकुलर। हुण ये कल्ला कश्मीर वादी की गल नहीं है, जो असी सियाचिन ग्लेशियर तो देखते हैं बिल्कुल नॉर्थ ईस्ट जो कर रहे हैं, लद्दाख रीजन जो तुसी मिलिटराइज कर रहे हो, उत्थे मिलिटरी एक्सरसाइज गंदा कर रहे हो एनवायरनमेंट नूं, ग्लेशियर्स ऑलरेडी पिघल रहे हैं। और ये जड़ा उन्होंने कहा कि भी अज हाल ये है कि कश्मीरियां नूं समझना पेगा भी किन्ने वड्डे चैलेंज ने। और कंक्लूड उन्होंने किया है, मेक नो मिस्टेक, the water issues that Kashmiris face are an issue both of environmental justice and of settler colonial project, कि ये साडे environment नूं भी और जेड़े ये आके settle हो रहे हैं किवें इन्हां ने साडे resources water नूं भी colonize कीता है। India has wielded control of water in Kashmir for its own political gain at the expense of indigenous people and their lifestyles, and subjected them to health hazards and paternalistic discourses to suppress their resistance, कि उत्ते पैटर्नाइज बन के बह गए ने और तुहाडे राइट ऑफ सेल्फ डिटरमिनेशन नूं डिनाई करके उन्होंने यही नहीं भी लोकां नूं उन्होंने ਜਿਹੜਾ ਹੈ ਉਹ ਆਪਣੇ ਗੁਲਾਮ ਬਣਾਇਆ, ਉਹਨਾਂ ਦੀ ਇਕਨੋਮੀ ਔਰ ਉਹਦਾ ਜਿਹੜਾ ਬੇਸ ਵਾਟਰ ਹੈ ਉਹਦੀ ਵੀ ਮੁਕੰਮਲ ਲੁੱਟ ਪਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।